ਜਿਹੜਾ ਮਾਲਵਿੰਦਰ ਸਿੰਘ ਮਾਲੀ ਹੋਰਾਂ ਦਾ ਅੱਜ ਇਹ ਕੇਸ ਸਾਹਮਣੇ ਆਇਆ ਤਾਂ ਉਹ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਵਾਲੀ ਗੱਲ ਆ। ਇਹ ਤੋਂ ਪਹਿਲਾਂ ਵੀ ਉਹ ਲਗਾਤਾਰ ਲੈਫਟ ਦੀ ਮੂਵਮੈਂਟ ਨਾਲ ਪਹਿਲਾਂ ਜੁੜੇ ਰਹੇ ਤੇ ਐਕਟਿਵਿਸਟ ਰਹੇ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਹੁਣ ਅਰੈਸਟ ਕੀਤਾ ਗਿਆ CIA ਸਟਾਫ ਮੋਹਾਲੀ ਦੇ ਵੱਲੋਂ। ਜਿੰਨਾ ਕੰਟਰੋਲ ਮੀਡੀਆ ਨੂੰ, ਅਨਓਫੀਸ਼ੀਅਲ ਮੀਡੀਆ ਜਿਹੜਾ ਲੋਕਾਂ ਦੇ ਆਪਣੇ ਖਾਤੇ ਨੇ ਉਹਨਾਂ ਨੂੰ ਕੀਤਾ, ਤੇ ਜਿੰਨਾ ਜਿਹੜਾ ਓਫੀਸ਼ੀਅਲ ਮੀਡੀਆ ਨੂੰ ਭਾਵੇਂ ਪੈਸੇ ਦੇ ਰਾਹੀਂ ਡਰਾ ਕੇ ਜਾਂ ਜਿਵੇਂ ਵੀ ਜਿਹੜੇ ਤਰੀਕਿਆਂ ਦੇ ਨਾਲ ਇਹ ਸਰਕਾਰ ਨੇ ਕੰਟਰੋਲ 'ਚ ਕੀਤਾ, ਕਾਬੂ 'ਚ ਕੀਤਾ, ਇਹ ਤੋਂ ਪਹਿਲਾਂ ਉਹ ਕਿਸੇ ਹੋਰ ਸਰਕਾਰਾਂ 'ਚ ਇਸ ਪੱਧਰ ਦਾ ਕੰਮ ਨਜ਼ਰ ਨਹੀਂ ਆਇਆ। ਪਹਿਲੀਆਂ ਸਰਕਾਰਾਂ ਮਾੜੀਆਂ ਸੀ, ਜ਼ੁਲਮ ਕਰਦੀਆਂ ਸੀ, ਪਰ ਲੋਕ ਉਹਨਾਂ ਦੇ ਖਿਲਾਫ ਬੋਲਦੇ ਸੀ ਤੇ ਉਹ ਇਹ ਨਹੀਂ ਸੀ ਕਿ ਤੁਸੀਂ ਪਿੰਡ ਦੇ ਵਿੱਚ ਬੋਲਣ ਵਾਲੇ ਕਿਸੇ ਬੰਦੇ ਨੂੰ ਫੇਸਬੁੱਕ ਪੋਸਟ ਤੋਂ ਕੋਈ ਪਾਈ ਆ ਤੇ ਉਹਦੇ ਤੋਂ ਉਹਨੂੰ ਚੱਕ ਕੇ ਅੰਦਰ ਕਰ ਦਿਓ। ਪੰਜਾਬ ਦੇ ਵਿੱਚ ਤਾਂ ਸੈਂਟਰ ਦੀ ਪੁਲਿਸ ਹੈ NIA ਜਿਹੜੀ ਕੰਟਰੋਲ ਕਰ ਰਹੀ ਹੈ ਸਾਰੇ ਕੁਛ ਨੂੰ, ਤੇ NIA ਜਿਹੜੀ ਆ ਉਹ ਹਰ ਜੇਲ੍ਹ ਦੇ ਵਿੱਚ ਉਹਦਾ ਦਫ਼ਤਰ ਆ ਤੇ ਉਹ ਬੰਦਿਆਂ ਨੂੰ ਘਰੇ ਜਾਂਦੇ ਆ ਤੇ ਆਓ ਜੀ ਤੁਹਾਡੇ ਪੁੱਛਗਿੱਛ ਕਰਨੀ ਆ। ਕਦੇ ਜਾਵੇ ਪੱਛਮੀ ਬੰਗਾਲ ਦੇ ਵਿੱਚ ਏਦਾਂ NIA। ਦਿੱਲੀ ਜਿਹੜਾ ਆ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ, ਪੰਜਾਬ ਦੇ ਸਾਰੇ ਵਸੀਲੇ ਲੁੱਟਣਾ ਚਾਹੁੰਦੀ ਆ, ਤੇ ਭਗਵੰਤ ਮਾਨ ਵਰਗੇ ਜਿਹੜੇ ਇਹੋ ਜਿਹੇ ਲੋਕ ਜਿਨ੍ਹਾਂ ਦੀਆਂ ਲੱਤਾਂ 'ਚ ਕੋਈ ਜਾਨ ਨਹੀਂ, ਜੇ ਪੰਜਾਬ ਵਾਸਤੇ ਜਿਹੜੇ ਖੜ ਸਕਣ, ਤਾਂ ਉਹ ਸਟੂਜ ਬਣ ਕੇ ਦਿੱਲੀ ਦੇ ਪੰਜਾਬ ਦੇ ਵਿੱਚ ਪੰਜਾਬ ਨੂੰ ਲੁੱਟਦੇ ਆ। ਵੀ ਚੌਕੀਦਾਰ ਤਾਂ ਬਣਾਇਆ ਸੀ ਪੰਜਾਬ ਵਾਲਿਆਂ ਨੇ ਵੀ ਚੱਲ ਸਾਡੀ ਰਾਖੀ ਕਰੂਗਾ, ਪਰ ਇਹ ਚੌਕੀਦਾਰ ਹੀ ਰਲ ਗਿਆ ਚੋਰਾਂ ਦੇ ਨਾਲ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਇਸ ਵਕਤ ਜਦੋਂ ਭਗਵੰਤ ਮਾਨ ਸਰਕਾਰ ਨੂੰ ਮੈਜੋਰਿਟੀ ਮਿਲਦੀ ਹੈ, 92 ਸੀਟਾਂ 117 ਦੇ ਵਿੱਚ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਹਾਸਲ ਹੁੰਦੀਆਂ ਨੇ, ਤੇ ਉਹਨਾਂ ਦੀ ਸਰਕਾਰ ਬਣਦੀ ਹੈ। ਹਾਲਾਂਕਿ ਇਹਦੇ ਇਸ ਸਮੇਂ ਦੇ ਵਿੱਚ ਕਾਫੀ ਉਤਾਰ ਚੜ੍ਹਾਏ ਆ, ਪਰ ਅੱਜ ਅਸੀਂ ਉਸ ਮੁਕਾਮ 'ਤੇ ਖਲੋ ਕੇ ਗੱਲ ਕਰ ਰਹੇ ਹਾਂ ਜਦੋਂ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ 2.5 ਸਾਲ ਹੋ ਚੁੱਕੇ ਆ। ਉਹਨਾਂ ਨੇ ਆਪਣਾ ਜਿਹੜੀ ਹਾਫ ਟਰਮ ਕਹਿ ਲਓ ਵੀ ਉਹਨਾਂ ਦੀ 5 ਸਾਲ ਦੀ ਜਿਹੜੀ ਟਰਮ ਹੈ ਉਹਦੇ 'ਚ ਉਹ ਅੱਧ ਦੇ ਵਿੱਚ ਪਹੁੰਚ ਗਏ ਆ। ਸੋ ਅੱਧ ਦੇ ਵਿੱਚ ਪਹੁੰਚਣ ਤੋਂ ਬਾਅਦ ਇਸ ਵਕਤ ਜਿਹੜੀ ਵਿਚਾਰ ਚਰਚਾ ਹੈਗੀ ਹੈ ਮੀਡੀਆ ਦੇ ਵਿੱਚ, ਅਦਰਵਾਈਜ਼ ਉਹ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਹੋ ਰਹੀ ਹੈ ਕਿ ਉਹਨਾਂ ਨੇ ਕਿਸ ਕਿਸਮ ਦੇ ਵਾਅਦੇ ਕੀਤੇ ਸੀ, ਕਿਵੇਂ ਉਹਨਾਂ ਨੇ ਜਿਹੜਾ ਪੋਲੀਟੀਕਲ ਰਜੀਮ ਚੇਂਜ ਆਉਣ ਤੋਂ ਬਾਅਦ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਕਿਸ ਕਿਸਮ ਦਾ ਮਾਹੌਲ ਸਿਰਜਾਂਗੇ ਜਾਂ ਕਿਸ ਕਿਸਮ ਦੀ ਅਸੀਂ ਐਡਮਿਨਿਸਟ੍ਰੇਸ਼ਨ ਲੈ ਕੇ ਆਵਾਂਗੇ। ਉਹਦੇ 'ਚ ਵੱਖ-ਵੱਖ ਪਹਿਲੂ ਹੈਗੇ ਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ, ਉਹਦੇ 'ਤੇ ਵਿਚਾਰ ਚਰਚਾ ਚੱਲ ਰਹੀ ਹੈ ਇਸ ਵਕਤ ਮੀਡੀਆ ਦੇ ਵਿੱਚ। ਅਸੀਂ ਵੀ ਗੱਲ ਕਰਾਂਗੇ, ਪਰ ਨਾਲ ਹੀ ਨਾਲ ਜਿਹੜੀ ਚੀਜ਼ ਇੱਕ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ, ਜਿਵੇਂ ਉਹਨਾਂ ਵੱਲੋਂ ਹਮੇਸ਼ਾ ਡਾਇਸੈਂਟ ਨੂੰ ਜਾਂ ਇਹ ਕਿਹਾ ਜਾਂਦਾ ਸੀ ਕਿ ਭਾਈ ਹਰ ਬੰਦੇ ਦੇ ਓਪੀਨੀਅਨ ਜਿਹੜੇ ਹੈਗੇ ਆ ਉਹ ਮੈਟਰ ਕਰਦੇ ਆ ਤੇ ਅਸੀਂ ਹਰ ਕਿਸੇ ਦੀ ਗੱਲ ਸੁਣਾਂਗੇ। ਭਗਵੰਤ ਮਾਨ ਆਮ ਤੌਰ 'ਤੇ ਹੀ ਇਹ ਕਹਿੰਦੇ ਸੁਣੇ ਜਾਂਦੇ ਸੀ ਕਿ ਤੁਹਾਨੂੰ ਜਿਹੜੇ ਨਾਅਰੇ ਹੈਗੇ ਆ ਜਾਂ ਜਿਹੜੇ ਧਰਨੇ ਨੇ ਉਹ ਲਾਉਣ ਦੀ ਲੋੜ ਨਹੀਂ ਪਊਗੀ, ਰਾਦਰ ਅਸੀਂ ਆਪ ਆ ਕੇ ਤੁਹਾਡੇ ਕੋਲੋਂ ਤੁਹਾਡੀ ਜਿਹੜੀ ਸਮੱਸਿਆ ਹੈਗੀ ਹੈ ਉਹ ਜਾਣਾਂਗੇ ਤੇ ਉਹਦਾ ਅਸੀਂ ਹੱਲ ਕਰਾਂਗੇ। ਪਰ ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣਦੀ ਹੈ ਤੇ ਉਹਦੇ ਤੋਂ ਬਾਅਦ ਦੇ ਟਾਈਮ ਪੀਰੀਅਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਵੀ ਜਿਹੜਾ ਰਵੱਈਆ ਆ ਉਹ ਕਿਤੇ ਨਾ ਕਿਤੇ ਉਸ ਲੈਵਲ ਦਾ ਹੀ ਹੈ ਜਿਵੇਂ ਅਸੀਂ ਮੋਦੀ ਸਰਕਾਰ ਦਾ ਦੇਖਦੇ ਹਾਂ। ਮੋਦੀ ਸਰਕਾਰ ਦੇ ਹਵਾਲੇ ਨਾਲ ਗੋਦੀ ਮੀਡੀਆ ਦਾ ਜ਼ਿਕਰ ਹੁੰਦਾ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸਿਸ ਨਰਿੰਦਰ ਮੋਦੀ ਵੱਲੋਂ ਨਾ ਕੀਤੇ ਜਾਣ ਦੀ ਗੱਲ ਹੁੰਦੀ ਹੈ, ਜਾਂ ਮੀਡੀਆ ਨੂੰ ਜਾਂ ਡਾਇਸੈਂਟ ਦੀ ਆਵਾਜ਼ ਨੂੰ ਕਿਵੇਂ ਇੱਕ ਡਿਕਟੇਟਰਸ਼ਿਪ ਦੇ ਨਾਲ ਡੀਲ ਕਰਨ ਦੀ ਲਾਈਨ ਹੈ। ਉਹੀ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਹੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ। ਸੋ ਇਸ ਹਵਾਲੇ ਨਾਲ ਅੱਜ ਇੱਕ ਜਿਹੜੀ ਖਬਰ ਹੈ ਸਾਡੇ ਸਾਹਮਣੇ ਆਉਂਦੀ ਹੈ ਮਾਲਵਿੰਦਰ ਸਿੰਘ ਮਾਲੀ ਦੀ ਅਰੈਸਟ ਦੀ। ਉਹਨਾਂ ਵੱਲੋਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅਕਾਊਂਟ ਦੇ ਉੱਤੇ ਪੋਸਟ ਪਾਈ ਜਾਂਦੀ ਹੈ ਤੇ ਉਹਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੀ ਤੇ ਭਗਵੰਤ ਮਾਨ ਹੋਰਾਂ ਦੀ ਜਿਹੜੀ ਹੈ ਉਹ ਮੁਖਾਲਫਤ ਕੀਤੀ ਜਾਂਦੀ ਹੈ ਤੇ ਉਹਨਾਂ ਤੇ IT ਐਕਟ ਦੇ ਤਹਿਤ ਕੇਸ ਰਜਿਸਟਰ ਕਰਦਿਆਂ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ, ਜਿਹਦਾ ਇਸ ਵਕਤ ਵਿਰੋਧ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੱਲੋਂ ਵੀ ਕੀਤਾ ਗਿਆ ਆ। ਸੋ ਇੱਥੋਂ ਗੱਲ ਦੀ ਸ਼ੁਰੂਆਤ ਕਰੀਏ ਜਿਹੜੀ ਇਹ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਪੋਸਟ ਹੈ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਦੇਖੋ 2.5 ਸਾਲ ਸਰਕਾਰ ਨੂੰ ਹੋਏ ਆ। ਸਰਕਾਰ ਜਦੋਂ ਇਹ ਬਣੀ ਸੀ ਤਾਂ ਮਤਲਬ ਭਗਵੰਤ ਮਾਨ ਅਸੀਂ ਕਹਿਣਾ ਹੋਵੇ ਕਿ ਭਗਵੰਤ ਮਾਨ ਆਪ ਕਮੇਡੀਅਨ ਆ, ਮਤਲਬ
ਜਿਹਦੇ ਬਾਰੇ ਪੰਜਾਬ ਦੇ ਵਿੱਚ ਜਿਹਨੂੰ ਮਤਲਬ ਭੰਡ ਸ਼ਬਦ ਆਮ ਤੌਰ ਤੇ ਵਰਤਿਆ ਜਾਂਦਾ ਰਿਹਾ ਜੀ ਭਗਵੰਤ ਮਾਨ ਦੇ ਲਈ, ਕਿਉਂਕਿ ਭੰਡ ਇੱਕ ਕਿੱਤਾ ਆ ਕਿ ਜਿਹੜਾ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ, ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ ਉਹ ਕਲਚਰ ਆ ਕੇ ਹਸਾਉਣ ਦਾ ਕੰਮ ਕਰਦਾ ਹੁੰਦਾ ਸੀ, ਤੇ ਨਵੇਂ ਜ਼ਮਾਨੇ ਦੇ ਵਿੱਚ ਉਸੇ ਤਰ੍ਹਾਂ ਆਪਣਾ ਕਰੀਅਰ ਇੱਕ ਬਤੌਰ ਭੰਡ ਭਗਵੰਤ ਮਾਨ ਨੇ ਸ਼ੁਰੂ ਕੀਤਾ। ਤੇ ਫਿਰ ਵੱਖੋ ਵੱਖ ਪਾਰਟੀਆਂ ਦੇ ਵਿੱਚ ਸਿਆਸਤ ਕਰਦੇ ਹੋਏ ਮਤਲਬ ਲੰਮਾ ਸਮਾਂ ਇੱਧਰ ਉੱਧਰ ਧੱਕੇ ਧੁੱਕੇ ਖਾਂਦੇ, ਫਿਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਬਣੇ ਜੀ। ਭਗਵੰਤ ਮਾਨ ਦੇ ਸਰਕਾਰ ਦੇ ਵਿੱਚ ਬਣਨ ਤੋਂ ਬਾਅਦ ਮਤਲਬ ਭਗਵੰਤ ਮਾਨ ਨੇ ਜੇ ਉਹ ਤੋਂ ਪਹਿਲਾਂ ਆਪਣੀਆਂ ਕੈਂਪੇਨਸ ਉਹਨਾਂ ਦੀਆਂ ਤੁਸੀਂ ਦੇਖੋ ਤਾਂ ਬਤੌਰ ਜਿਹੋ ਜਿਹਾ ਉਹਨਾਂ ਦਾ ਕੀਤਾ ਸੀ ਭੰਡਗਿਰੀ ਦਾ, ਤਾਂ ਆਪਣੇ ਵਿਰੋਧੀਆਂ ਦੇ ਖਿਲਾਫ ਵੀ ਸਭ ਤੋਂ ਅਸੀਂ ਕਹਿਣਾ ਹੋਵੇ ਤਾਂ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਵੀ ਸਭ ਤੋਂ ਅੱਤ ਨੀਵੇਂ ਦਰਜੇ ਦੀ ਜਿਹੜੀ ਟੀਕਾ ਟਿੱਪਣੀ ਆ ਜੀ ਉਹ ਭਗਵੰਤ ਮਾਨ ਨੇ ਸ਼ੁਰੂ ਕੀਤੀ, ਜਿਹਦੇ ਵਿੱਚ ਮਤਲਬ ਜਨਾਨੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਤੇ ਉਹ ਸਾਰਾ ਕੁਛ ਇੱਥੇ ਮਤਲਬ ਭਗਵੰਤ ਮਾਨ ਨੇ ਇੱਕ ਮਾਹੌਲ ਸਿਰਜਿਆ ਪੰਜਾਬ ਦੇ ਵਿੱਚ। ਤੇ ਉਹ ਜਦੋਂ ਇਹ ਸਾਰਾ ਕੁਛ ਕਰਦਾ ਸੀ ਤਾਂ ਉਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ, ਲੋਕਤੰਤਰਕ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਕਰਦੇ ਭਗਵੰਤ ਮਾਨ ਸਾਰਾ ਕੁਛ ਕਰਦਾ ਰਿਹਾ। ਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਿੰਨਾ ਬੋਲਣ ਦੀ ਆਜ਼ਾਦੀ ਦਾ ਪੰਜਾਬ ਦੇ ਵਿੱਚ ਘਾਣ ਹੋਇਆ ਜੀ, ਉਹਨਾਂ ਸ਼ਾਇਦ ਤੋਂ ਪਹਿਲਾਂ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਇਆ। ਪਹਿਲੀਆਂ ਸਰਕਾਰਾਂ ਮਾੜੀਆਂ ਸੀ, ਜ਼ੁਲਮ ਕਰਦੀਆਂ ਸੀ, ਪਰ ਲੋਕ ਉਹਨਾਂ ਦੇ ਖਿਲਾਫ ਬੋਲਦੇ ਸੀ। ਤੇ ਉਹ ਇਹ ਨਹੀਂ ਸੀ ਕਿ ਤੁਸੀਂ ਪਿੰਡ ਦੇ ਵਿੱਚ ਬੋਲਣ ਵਾਲੇ ਕਿਸੇ ਬੰਦੇ ਨੂੰ ਫੇਸਬੁੱਕ ਪੋਸਟ ਤੋਂ ਕੋਈ ਪਾਈ ਆ ਤੇ ਉਹਦੇ ਤੋਂ ਉਹਨੂੰ ਚੱਕ ਕੇ ਅੰਦਰ ਕਰ ਦਿਓ। ਤੇ ਹੁਣ ਜਿਵੇਂ ਮਾਲਵਿੰਦਰ ਸਿੰਘ ਮਾਲੀ ਦਾ ਹੁਣ ਚਰਚੇ ਚ ਆਏ ਆ, ਇਹ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੜੇ ਡਰਾਵੇ ਹੋਰ ਜਿਹੜੇ ਨੌਜਵਾਨ ਸਰਕਾਰ ਦੇ ਖਿਲਾਫ ਲਿਖਦੇ ਬੋਲਦੇ ਆ ਉਹਨਾਂ ਨੂੰ ਦਿੱਤੇ ਗਏ ਬੜਿਆਂ ਦੇ ਅਕਾਊਂਟ। ਮਤਲਬ ਅੱਜ ਤਾਂ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਖਿਲਾਫ ਕੁਝ ਬੋਲੋ ਲਿਖੋ, ਤੁਹਾਡਾ ਖਾਤਾ ਉਦੋਂ ਹੀ ਤੁਹਾਡੀ ਰੀਚ ਖਤਮ, ਰੀਚ ਬੰਦ ਹੋ ਜਾਂਦੀ ਆ ਜੀ। ਵੀ ਜਿੰਨਾ ਕੰਟਰੋਲ ਮੀਡੀਆ ਨੂੰ, ਅਨঅਫੀਸ਼ੀਅਲ ਮੀਡੀਆ ਜਿਹੜਾ ਲੋਕਾਂ ਦੇ ਆਪਣੇ ਖਾਤੇ ਨੇ ਉਹਨਾਂ ਨੂੰ ਕੀਤਾ, ਤੇ ਜਿੰਨਾ ਜਿਹੜਾ ਅਫੀਸ਼ੀਅਲ ਮੀਡੀਆ ਨੂੰ ਭਾਵੇਂ ਪੈਸੇ ਦੇ ਰਾਹੀਂ ਡਰਾ ਕੇ ਜਾਂ ਜਿਵੇਂ ਵੀ ਜਿਹੜੇ ਤਰੀਕਿਆਂ ਦੇ ਨਾਲ ਇਹ ਸਰਕਾਰ ਨੇ ਕੰਟਰੋਲ 'ਚ ਕੀਤਾ, ਕਾਬੂ 'ਚ ਕੀਤਾ, ਇਹ ਤੋਂ ਪਹਿਲਾਂ ਉਹ ਕਿਸੇ ਹੋਰ ਸਰਕਾਰਾਂ 'ਚ ਇਸ ਪੱਧਰ ਦਾ ਕੰਮ ਨਜ਼ਰ ਨਹੀਂ ਆਇਆ। ਤਾਂ ਇਹ ਸਰਕਾਰ ਦੇ ਵਿੱਚ ਹੁਣ ਜਿਹੜਾ ਮਾਲਵਿੰਦਰ ਸਿੰਘ ਮਾਲੀ ਹੋਰਾਂ ਦਾ ਅੱਜ ਇਹ ਕੇਸ ਸਾਹਮਣੇ ਆਇਆ ਆ, ਤਾਂ ਉਹ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਵਾਲੀ ਗੱਲ ਆ ਕਿ ਫੇਸਬੁੱਕ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਵੈਸੇ ਹੀ ਉਹ ਤਿੱਖੀਆਂ ਟਿੱਪਣੀਆਂ ਮਤਲਬ ਕਰਨ ਲਈ ਜਾਣੇ ਜਾਂਦੇ ਆ ਪੰਜਾਬ ਦੇ ਵਿੱਚ। ਤੇ ਹਾਲਾਂਕਿ ਉਹ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਐਡਵਾਈਜ਼ਰ ਵੀ ਰਹੇ ਆ ਤੇ ਇਹ ਤੋਂ ਪਹਿਲਾਂ ਵੀ ਉਹ ਲਗਾਤਾਰ ਲੈਫਟ ਦੀ ਮੂਵਮੈਂਟ ਨਾਲ ਪਹਿਲਾਂ ਜੁੜੇ ਰਹੇ ਤੇ ਐਕਟਿਵਿਸਟ ਰਹੇ ਪੰਜਾਬ ਦੇ ਵਿੱਚ। ਤੇ ਉਹਨਾਂ ਨੂੰ ਹੁਣ ਅਰੈਸਟ ਕੀਤਾ ਗਿਆ CIA ਸਟਾਫ ਮੋਹਾਲੀ ਦੇ ਵੱਲੋਂ। ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈ ਮਤਲਬ ਇੱਕ ਸਰਕਾਰ ਵਾਸਤੇ ਕਿ ਉਹ ਆਪਣੇ ਖਿਲਾਫ ਲਿਖਣ ਵਾਲੇ ਲੋਕਾਂ ਨੂੰ ਦੇ ਮੂੰਹ ਬੰਦ ਕਰਾਉਣ ਲਈ ਇਸ ਤਰੀਕੇ ਨਾਲ ਪੁਲਿਸ ਨੂੰ ਦੀ ਵਰਤੋਂ ਕਰੇ। ਤੇ ਦੂਜੀ ਗੱਲ ਜਿਹੜਾ 2.5 ਸਾਲ ਵਾਲੇ ਸਮੇਂ ਦੀ ਗੱਲ ਆ, ਮੈਂ ਅੱਜ ਦੇਖ ਰਿਹਾ ਸੀ ਮਤਲਬ ਚਰਨਜੀਤ ਭੁੱਲਰ ਇੱਕ ਚੰਗੇ ਪੱਤਰਕਾਰ ਨੇ ਜੀ ਪੰਜਾਬੀ ਟ੍ਰਿਬਿਊਨ ਦੇ, ਖਾਸ ਤੌਰ ਤੇ ਜਿਹੜੀਆਂ RTI ਐਕਟ ਦੇ ਰਾਹੀਂ ਜਾਣਕਾਰੀਆਂ ਲੈ ਕੇ ਤੇ ਉਹਨਾਂ ਦੇ ਉੱਤੇ ਖਬਰਾਂ ਛਾਪਣ ਦਾ ਉਹਨਾਂ ਨੂੰ ਚੰਗਾ ਤਜਰਬਾ ਆ। ਪਰ ਅੱਜ ਉਹਨਾਂ ਦੇ ਨਾਂ ਥੱਲੇ ਇੱਕ ਟ੍ਰਿਬਿਊਨ ਨੇ ਖਬਰ ਛਾਪੀ ਆ ਕਿ ਜਿਹੜਾ 2.5 ਸਾਲਾਂ ਦਾ ਸਾਰਾ ਕੰਮਕਾਰ ਆ ਸਰਕਾਰ ਦਾ, ਉਹ ਖਬਰ ਘੱਟ ਤੇ ਮਸ਼ਹੂਰੀ ਵੱਧ ਆ ਸਰਕਾਰ ਦੀ। ਤਾਂ ਚਰਨਜੀਤ ਭੁੱਲਰ ਵਰਗੇ ਜਿਹੜੇ ਪੱਤਰਕਾਰ ਨੇ ਉਹਨਾਂ ਤੋਂ ਇਹ ਆਸ ਪਹਿਲਾਂ ਤਾਂ ਨਹੀਂ ਸੀ ਕੀਤੀ ਜਾ ਸਕਦੀ। ਪਰ ਜੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦਾ ਗਲਬਾ ਹੀ ਆ ਜਾਂ ਇੰਨਾ ਆ ਪੰਜਾਬ ਦੇ ਵਿੱਚ ਪੱਤਰਕਾਰੀ ਦੇ ਉੱਤੇ ਕਿ ਕੋਈ ਪੱਤਰਕਾਰ ਭਾਵੇਂ ਕੋਈ ਡਰ ਕਰਕੇ ਭਾਵੇਂ ਕੋਈ ਕਿਸੇ ਲਾਲਚ ਕਰਕੇ ਵੀ ਅੱਜ ਉਹ ਸਰਕਾਰ ਨੇ ਪੂਰੀ ਤਰ੍ਹਾਂ ਚੁੱਪ ਕਰਵਾਏ ਹੋਏ ਆ। ਤੇ ਇਹ ਉਹਨਾਂ ਦੀ ਜਿਹੜੀ ਟ੍ਰਿਬਿਊਨ ਦੀ ਰਿਪੋਰਟ ਆ ਇਹ ਤਾਂ ਉਹਨਾਂ ਦੇ ਸੋਲੇ ਹੀ ਗਾਉਂਦੀ ਆ ਲਗਭਗ ਵੀ ਬਹੁਤ ਚੰਗੇ ਪਾਸੇ ਨੂੰ ਸਰਕਾਰ ਵੱਧ ਰਹੀ ਆ। ਪਰ ਜੇ ਅਸੀਂ ਸਾਰਾ ਆਪਣੇ ਮੁਤਾਬਕ ਦੇਖੀਏ, ਅੰਦਾਜ਼ਾ ਲਾਈਏ ਤਾਂ ਤੁਸੀਂ ਦੇਖੋ ਵੀ ਜੋ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਸਰਕਾਰ ਨੇ ਕੀਤਾ ਜਾਂ ਸਿੱਖ ਨੌਜਵਾਨਾਂ ਦੇ ਨਾਲ ਸਰਕਾਰ ਨੇ ਕੀਤਾ ਜੀ, ਵੀ ਉਹ ਇੱਕ ਤਰ੍ਹਾਂ ਦੇ ਨਾਲ ਜਿਵੇਂ ਦਾ ਰਵੱਈਆ ਅਸੀਂ ਕਹਿ ਸਕਦੇ ਹਾਂ ਕਿਸੇ ਡਿਕਟੇਟਰ ਦਾ ਹੁੰਦਾ ਆ, ਸੇਮ ਉਹ ਰਵੱਈਆ ਅਪਣਾਇਆ। ਪੰਜਾਬ ਤੋਂ ਇੰਨੀ ਦੂਰ ਜੇਲ੍ਹਾਂ ਦੇ ਵਿੱਚ ਨੌਜਵਾਨਾਂ ਨੂੰ ਰੱਖਿਆ ਗਿਆ, NSA ਵਰਗੇ ਕਾਨੂੰਨ ਲਾਏ ਗਏ, ਉਸ ਤੋਂ ਇਲਾਵਾ ਕ੍ਰੈਕਡਾਊਨ ਪੰਜਾਬ ਦੇ ਵਿੱਚ ਹੋਇਆ ਤਾਂ ਉਹਨੂੰ ਪੂਰੀ ਤਰ੍ਹਾਂ ਫੈਸਿਲੀਟੇਟ ਕੀਤਾ ਸਰਕਾਰ ਨੇ, ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨਾਲ ਰਲ ਕੇ, ਤੇ ਇੱਕ ਦਹਿਸ਼ਤ ਦਾ ਮਾਹੌਲ ਸਿਰਜਿਆ। ਤੇ ਜਿਹੜੀ ਨਸ਼ੇ ਦੀ ਗੱਲ ਕਰਕੇ ਭਗਵੰਤ ਮਾਨ ਸਰਕਾਰ ਸੱਤਾ 'ਚ ਆਈ ਸੀ, ਉਹ ਨਸ਼ਾ ਅੱਜ ਵੀ ਪੰਜਾਬ ਦੇ ਨੌਜਵਾਨਾਂ ਨੂੰ ਹੀ ਖਤਮ ਕਰ ਰਿਹਾ ਆ।
ਜਿਹੜੇ ਹੋਰ ਮੁੱਦੇ, ਭਾਵੇਂ ਨੌਕਰੀਆਂ ਦੀ ਗੱਲ ਕਰਨੀ ਹੋਵੇ ਤਾਂ ਵੀ ਅਸੀਂ ਨੌਕਰੀਆਂ ਦੇਵਾਂਗੇ, ਤਾਂ ਪੰਜਾਬ ਦੇ ਵਿੱਚ ਬੇਰੁਜ਼ਗਾਰ ਰੋਜ਼ ਧਰਨਿਆਂ ਦੇ ਉੱਤੇ ਬੈਠੇ ਆ। ਤੇ ਇਸ ਤੋਂ ਇਲਾਵਾ ਪੰਜਾਬ ਦੀ ਆਰਥਿਕਤਾ ਦੀ ਗੱਲ ਕਰਨੀ ਹੋਵੇ ਤਾਂ ਭਗਵੰਤ ਮਾਨ ਉਹੀ ਵੀ ਜਿਹੜਾ ਭੰਡ ਪਾਉਣਾ ਆ, ਜਾਂ ਉਹ ਜਿਹੜੀਆਂ ਫੜਾਂ ਜਿਵੇਂ ਦੀਆਂ ਕੇਂਦਰ 'ਚ ਮੋਦੀ ਮਾਰਦਾ ਆ, ਉਵੇਂ ਦੀਆਂ ਪੰਜਾਬ 'ਚ ਭਗਵੰਤ ਮਾਨ ਮਾਰਦਾ ਹੈ ਜੀ। ਪੰਜਾਬ ਦੇ ਵਿੱਚ ਜਿਹੜਾ ਕਰਜ਼ਾ ਆ ਪੰਜਾਬ ਦੇ ਸਿਰ ਤੇ, ਉਹ ਜਦੋਂ ਤੋਂ ਪਹਿਲਾਂ ਤੋਂ ਜਿਵੇਂ ਚੱਲਿਆ ਆ ਰਿਹਾ ਸੀ, ਬਲਕਿ ਕਿਹਾ ਜਾ ਰਿਹਾ ਕਿ ਉਹਦੇ ਨਾਲ ਵੀ ਤੇਜ਼ੀ ਦੇ ਨਾਲ ਇਹ ਸਰਕਾਰ 'ਚ ਵਧਿਆ ਹੈ। ਤੇ ਉਹਦਾ ਕਾਰਨ ਵੀ ਸਿਰਫ ਸੱਤਾ ਹੰਢਾਉਣ ਦੇ ਲਈ ਵੀ ਲੋਕਾਂ ਨੂੰ ਉਹੀ, ਜਿਵੇਂ ਕਦੇ ਬਾਦਲ ਨੇ ਆਟਾ ਦਾਲ ਦੇ ਪਿੱਛੇ ਲੋਕਾਂ ਨੂੰ ਲਾਇਆ ਸੀ, ਤਾਂ ਇਹਨੇ ਵੀ ਉਵੇਂ ਫ੍ਰੀ ਦੀਆਂ ਜਿਹੜੀਆਂ ਚੀਜ਼ਾਂ ਨੇ ਵੀ ਉਹ ਪੰਜਾਬ ਦੇ ਖਜ਼ਾਨੇ 'ਚੋਂ ਵੀ ਲੋਕਾਂ ਨੂੰ ਦੇ ਕੇ ਤੇ ਵੋਟਾਂ ਹਾਸਲ ਕਰਨ ਦੀ ਨੀਤੀ ਅਪਣਾਈ ਆ। ਤੇ ਜਿਹਦੇ ਵਿੱਚ ਅਸੀਂ ਮਤਲਬ ਜਾਣਦੇ ਆ ਕਿ ਜਿਹੜਾ ਉਹ ਫ੍ਰੀ ਕੁਝ ਵੀ ਨਹੀਂ ਹੁੰਦਾ, ਉਹ ਲੋਕਾਂ ਦੀਆਂ ਜੇਬਾਂ 'ਚੋਂ ਹੀ ਜਾਂਦਾ ਆ। ਪਰ ਲੋਕ ਜਿਹੜੇ ਫਿਰ ਮਤਲਬ ਉੱਥੋਂ ਦੀ ਸਿਆਸਤ ਕੁਛ ਇਹੋ ਜਿਹੀ ਹੋ ਗਈ ਆ ਵੀ ਲੋਕ ਇੱਕ ਵਾਰ ਸਰਕਾਰ ਦੇ ਇਹੋ ਜਿਹੇ ਜਿਹੜੇ ਹੁੰਦੇ ਆ ਫੈਸਲੇ, ਲੁਭਾਵਨੇ ਫੈਸਲੇ ਹੁੰਦੇ ਆ, ਉਹਨਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਸਰਕਾਰਾਂ ਉਹਦਾ ਫਾਇਦਾ ਚੁੱਕਦੀਆਂ ਜੀ। ਤਾਂ ਅਮਰਵੀਰ ਸਿੰਘ ਜੀ, ਇਹ ਆ ਵੀ ਭਾਵੇਂ ਨਸ਼ਿਆਂ ਦੀ ਗੱਲ ਹੋਵੇ, ਬੇਰੁਜ਼ਗਾਰੀ ਦੀ ਗੱਲ ਹੋਵੇ, ਜਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਹੋਵੇ ਨੀਤੀਆਂ ਦੇ ਰਾਹੀਂ, ਆਰਥਿਕਤਾ ਦਾ ਪੰਜਾਬ ਦੀ ਦਾ ਜਨਾਜ਼ਾ ਕੱਢਣ ਦੀ ਗੱਲ ਹੋਵੇ, ਚਾਹੇ ਖੇਤੀ ਨੀਤੀ ਦੀ ਗੱਲ ਹੋਵੇ, ਇਹਨਾਂ ਦੀ ਉਹ ਅਨਮੋਲ ਗਗਨਬਾਨ ਦੀ ਬੜੀ ਵੀਡੀਓ ਵਾਇਰਲ ਹੁੰਦੀ ਰਹੀ ਜੀ, ਸਾਰੀਆਂ ਫਸਲਾਂ ਤੇ MSP ਦੇਵਾਂਗੇ, ਕੋਈ ਖੇਤੀ ਨੀਤੀ ਦੇ ਵਿੱਚ ਤਬਦੀਲੀ ਨਹੀਂ ਲਿਆ ਸਕੇ, ਕੋਈ ਕਿਸਾਨਾਂ ਦੇ ਫਾਇਦੇ ਦੀ ਗੱਲ ਨਹੀਂ ਕਰ ਸਕੇ 2.5 ਸਾਲਾਂ ਦੇ ਵਿੱਚ। ਤੇ ਜੇ ਪੰਜਾਬ ਦੇ ਬਾਕੀ ਦੇ ਮਸਲੇ ਜਿਹੜੇ ਆ, ਭਾਵੇਂ ਭਾਸ਼ਾ ਦੀ ਗੱਲ ਹੋਵੇ ਜਾਂ ਪੰਜਾਬ ਦੇ ਵਿੱਚ ਡੈਮੋਗ੍ਰਾਫਿਕ ਚੇਂਜ ਦੀ ਗੱਲ ਹੋਵੇ, ਕੋਈ ਵੀ ਇਹੋ ਜਿਹਾ ਸਖਤ ਫੈਸਲਾ ਇਹ ਸਰਕਾਰ ਨਹੀਂ ਲੈ ਸਕੀ ਵੀ ਜਿਹੜੀਆਂ ਸਮੱਸਿਆਵਾਂ ਨਾਲ ਪੰਜਾਬ ਨਜਿੱਠ ਰਿਹਾ, ਜਿਹੜੇ ਪੰਜਾਬ ਦੇ ਹੋਂਦ ਦੇ, ਜਿਹੜੀਆਂ ਪੰਜਾਬ ਦੀ ਹੋਂਦ ਦਾ ਮਸਲਾ ਬਣੀਆਂ ਹੋਈਆਂ, ਵੀ ਉਹਦੇ ਤੇ ਲੋਕਾਂ ਨੂੰ ਲੱਗੇ ਵੀ ਹਾਂ ਇਹ ਸਰਕਾਰ ਨੇ ਕੋਈ ਕੇਂਦਰ ਸਰਕਾਰ ਨਾਲ ਆਡਾ ਲਿਆ ਹੈ। ਵੀ ਕੋਈ ਵੀ ਇਹੋ ਜਿਹਾ ਫੈਸਲਾ ਨਹੀਂ, ਬਲਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਖਿਲਾਫ ਕੰਮ ਕਰ ਰਹੇ ਸੀ, ਜਾਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਵਾਤਾਵਰਨ ਨੂੰ ਲੈ ਕੇ ਜਿਹੜੇ ਬੰਦੇ ਕੰਮ ਕਰ ਰਹੇ ਆ, ਵੀ ਉਹਨਾਂ ਦੇ ਅੱਗੇ ਸਰਕਾਰ ਜਿਹੜੀ ਆ ਇਹ ਮੁਸ਼ਕਲਾਂ ਹੀ ਖੜੀਆਂ ਕਰ ਰਹੀ ਆ। ਹੁਣ ਪਰਸੋਂ ਚੌਥ ਦੀ ਗੱਲ ਆ ਬੁੱਢੇ ਦਰਿਆ ਵਾਲਾ ਜਿਹੜਾ ਮਸਲਾ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੱਲ ਰਿਹਾ ਜੀ, ਕਿਉਂਕਿ ਉਸ ਪ੍ਰਦੂਸ਼ਣ ਦੇ ਰਾਹੀਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਉਹ ਪ੍ਰਦੂਸ਼ਣ ਮਿਲਦਾ ਆ, ਪੰਜਾਬ ਦੇ ਵੱਡੇ ਹਿੱਸੇ ਨੂੰ ਬਹੁਤ ਖਤਰਨਾਕ ਬਿਮਾਰੀਆਂ ਦੇ ਰਿਹਾ ਜੀ। ਤੇ ਇਹ ਜਦੋਂ ਸੱਤਾ 'ਚ ਨਹੀਂ ਸੀ ਹੁੰਦੇ, ਉਦੋਂ ਤਾਂ ਹਰ ਥਾਂ ਤੇ ਇਹਨਾਂ ਨੇ ਪਹੁੰਚਣਾ ਤੇ ਵੀ ਅਸੀਂ ਆਹ ਕਰ ਦਾਂਗੇ, ਆਹ ਸਰਕਾਰਾਂ ਮਾੜੀਆਂ ਨੇ, ਸਾਨੂੰ ਲੈ ਕੇ ਆਓ, ਤਬਦੀਲੀ ਲਿਆ ਦਾਂਗੇ, ਸਹੀ ਕਰ ਦਾਂਗੇ। ਤੇ ਹੁਣ ਇਹ ਕਿਸੇ ਪ੍ਰੋਗਰਾਮ 'ਚ ਵੀ ਨਹੀਂ ਪਹੁੰਚਦੇ ਇਹਨਾਂ ਦੇ ਬੰਦੇ ਜਿਹੜੇ ਆ, ਜਾਂ MLA ਹੋਣ ਜਾਂ ਆਪ ਤਾਂ ਇਹਨੇ ਪਹੁੰਚਣਾ ਹੀ ਕੀ। ਆਪ ਤਾਂ ਹੁਣ ਭਗਵੰਤ ਮਾਨ ਦਾ ਆਪਣਾ ਮਤਲਬ ਘਰ ਵਸਿਆ ਆ ਤੇ ਭਗਵੰਤ ਮਾਨ ਦੇ ਬਾਰੇ ਨਿਆਰੇ ਆ, ਬਾਕੀ ਪੰਜਾਬ ਉਵੇਂ ਹੀ ਜਿਵੇਂ ਪਹਿਲਾਂ ਉੱਜੜ ਰਿਹਾ ਸੀ ਉਵੇਂ ਹੀ ਉੱਜੜ ਰਿਹਾ। ਤਾਂ ਕੋਈ ਵੀ ਪਾਲਿਸੀ ਜਿਹੜੀ ਆ ਜਾਂ ਕੋਈ ਨੀਤੀ ਜਿਹੜੀ ਆ, ਜਿਹੜੀ ਪਿਛਲੀਆਂ ਸਰਕਾਰਾਂ ਤੋਂ ਵੱਖ ਹੋਵੇ, ਜਿਹੜੀ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਸਿਸ ਬਣਿਆ ਹੋਇਆ ਆ, ਉਹਨੂੰ ਅਸੀਂ ਕਹੀਏ ਵੀ ਚਲੋ ਇੱਕ ਦਿਨ 'ਚ ਨਹੀਂ ਵੀ ਸਹੀ ਹੁੰਦਾ, ਪਰ ਉਹ ਦਿਸ਼ਾ ਤਾਂ ਮਿਲੇ ਵੀ ਉਹ ਸਹੀ ਹੁੰਦਾ, ਮਤਲਬ ਕੋਈ ਸਹੀ ਦਿਸ਼ਾ ਅਪਣਾਈ ਹੋਵੇ। ਤਾਂ ਇਹ ਸਰਕਾਰ ਨੇ ਕੋਈ ਇਹੋ ਜਿਹੀ ਨੀਤੀ ਨਹੀਂ ਲਿਆਂਦੀ। ਇਹਨਾਂ ਦਾ ਸਾਰਾ ਜ਼ੋਰ ਚੋਣਾਂ ਜਿੱਤਣ ਤੇ ਜਾਂ ਬਾਕੀ ਸੂਬਿਆਂ ਦੇ ਵਿੱਚ ਹੋਰ ਜਿਹੜਾ ਪੰਜਾਬ ਦਾ ਪੈਸਾ ਲਿਜਾ ਕੇ ਤੇ ਉੱਥੇ ਚੋਣ ਪ੍ਰਚਾਰ ਕਰਨ ਤੇ, ਇਹਨਾਂ ਕੰਮਾਂ ਤੇ ਹੀ ਸਾਰਾ ਜ਼ੋਰ ਲੱਗਿਆ ਹੋਇਆ। ਤੇ ਬੜੇ ਬੜੇ ਘਪਲੇ ਇਹਨਾਂ ਦੇ ਮੰਤਰੀਆਂ ਦੇ ਸਾਹਮਣੇ ਆ ਰਹੇ ਆ। ਤਾਂ 2.5 ਸਾਲਾਂ ਦੇ ਵਿੱਚ ਜੇ ਇਹਦਾ ਪੂਰੀ ਤਰ੍ਹਾਂ ਕੋਈ ਨੈੱਠ ਕੇ ਕਿਸੇ ਅਖਬਾਰ ਦੇ ਵਿੱਚ ਵਿਸ਼ਲੇਸ਼ਣ ਹੋਵੇ ਅੰਕੜਿਆਂ ਦੇ ਸਮੇਤ, ਤਾਂ ਮੈਂ ਕਹਿ ਸਕਦਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਲੁੱਟੇ ਹੋਏ ਮਹਿਸੂਸ ਕਰਨਗੇ। ਤੇ ਇੱਕ ਸਮਾਂ ਉਹ ਆ ਜੂ ਵੀ ਜਦੋਂ ਪੰਜਾਬ ਦੇ ਲੋਕ ਫੇਰ ਉਹੀ ਗੱਲ ਕਹਿਣਗੇ ਵੀ ਇਹਨਾਂ ਨਾਲੋਂ ਤਾਂ ਪਿਛਲੇ ਚੰਗੇ ਸੀ, ਵੀ ਉਹਨਾਂ ਨਾਲੋਂ ਵੀ ਮਾੜੇ ਨਿਕਲੇ ਆ। ਤੇ ਹੁਣ ਫਿਰ ਜਦੋਂ ਇਹਦਾ ਰਵੱਈਆ ਦੇਖਦੇ ਆ ਭਗਵੰਤ ਮਾਨ ਦਾ, ਫਿਰ ਲੋਕ ਵਾਰ-ਵਾਰ ਪੰਜਾਬ ਦੇ ਵਿੱਚ ਨੌਜਵਾਨ ਦੀਪ ਸਿੱਧੂ ਦੀ ਗੱਲ ਨੂੰ ਸਾਂਝਾ ਕਰਦੇ ਆ। ਜਦੋਂ ਦੀਪ ਸਿੱਧੂ ਨੇ ਇਹਦੇ ਚੋਣ ਜਿੱਤਣ ਤੋਂ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਇਹ ਜੇ ਸੱਤਾ 'ਚ ਆਇਆ, ਤੁਸੀਂ ਇਹਨੂੰ ਹਜੇ ਦੇਖਿਆ ਆ, ਤੁਸੀਂ ਇਹਨੂੰ ਉਦੋਂ ਦੇਖੋਗੇ ਜਦੋਂ ਸੱਤਾ 'ਚ ਆਇਆ ਤੇ ਇਹਨੇ ਬੇਅੰਤੇ ਬੁੱਚੜ ਨਾਲੋਂ ਵੀ ਭੈੜਾ ਨਿਕਲਣਾ। ਤੇ ਭਗਵੰਤ ਮਾਨ ਨੇ ਜੋ ਇਹਨਾਂ 2.5 ਸਾਲਾਂ 'ਚ ਕੀਤਾ ਆ, ਜੋ ਨੀਤੀ ਅਪਣਾਈ ਆ, ਤਾਂ ਉਹ ਦੀਪ ਸਿੱਧੂ ਦੀ ਉਸ ਗੱਲ ਤੇ ਉਸ ਨੀਤੀ ਦੇ ਨਾਲ ਮੋਹਰ ਲੱਗਦੀ ਹੈ। ਨਹੀਂ, ਇਹ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਜਿੱਥੇ ਤੁਸੀਂ ਲਿਆ ਕੇ ਐਂਡ ਕੀਤਾ, ਤੇ ਤੁਸੀਂ ਖੂਬਸੂਰਤੀ ਦੇ ਨਾਲ ਜਿਹੜੇ ਵੱਖ-ਵੱਖ ਪਹਿਲੂ ਹੈਗੇ ਆ, ਇਕਨੋਮਿਕਲੀ ਹੋਵੇ ਜਾਂ ਖੇਤੀ ਦੇ ਆਸਪੈਕਟ ਨੂੰ ਮੁੱਖ ਰੱਖਦਿਆਂ ਹੋਵੇ, ਕਰਪਸ਼ਨ ਦੀ ਗੱਲ ਹੋਵੇ, ਹਰ ਇੱਕ ਜਿਹੜਾ ਮੇਨ ਆਸਪੈਕਟ ਹੈਗਾ ਜਿਹਦੇ ਤੇ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਇਸ਼ੂਜ਼ ਦੇ ਨਾਲ ਜਾਂ ਪੰਜਾਬ ਦੇ ਵਿੱਚ ਕੋਈ ਤਬਦੀਲੀ ਆ ਸਕਦੀ ਹੈ, ਲਿਆਈ ਜਾ ਸਕਦੀ ਹੈ, ਉਹਦੇ ਤੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਨਾ ਦੇ ਬਰਾਬਰ ਹੈਗੀ
ਹੈਗੀ ਹੈ। ਹੁਣ ਇਹਦੇ ਵਿੱਚ ਇੱਕ ਮੇਨ ਫੈਕਟਰ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਵੀ ਉਹ ਜਦੋਂ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅਰੈਸਟ ਜਾਂ ਉਹ ਸਾਰੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਹਵਾਲੇ ਨਾਲ ਦੇਖਦੇ ਹਾਂ, ਤੇ ਭਗਵੰਤ ਮਾਨ ਸਰਕਾਰ ਭਾਵੇਂ ਕੇਂਦਰ ਦੇ ਵਿੱਚ ਇਹਨਾਂ ਦੇ ਜਿਹੜੇ ਸੁਪਰੀਮੋ ਹੈਗੇ ਆ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਹੁਣ ਸੁਪਰੀਮੋ ਕਹਿ ਕੇ ਸੰਬੋਧਨ ਕੀਤਾ ਜਾਂਦਾ ਆ, ਉਹ ਹਮੇਸ਼ਾ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਆ, ਉਹਨਾਂ ਦੀ ਮੁਖਾਲਫਤ ਕਰਦੇ ਆ। ਹਾਲਾਂਕਿ ਹੁਣ ਜਿਹੜੀ ਇੱਕ ਰੀਸੈਂਟ ਖਬਰ ਹੈਗੀ ਆ ਉਹਨਾਂ ਦੀ ਵੀ ਅਸਤੀਫਾ ਦੇਣ ਦੀ ਲਾਈਨ ਸਾਹਮਣੇ ਆਈ ਹੈ। ਅੱਜ ਬੀਤੇ 24 ਘੰਟੇ ਦੀਆਂ ਜਿਹੜੀਆਂ ਮੁੱਖ ਖਬਰਾਂ ਹੈਗੀਆਂ ਨੇ ਉਹਦੇ ਵਿੱਚ ਉਹ ਵੀ ਇੱਕ ਅਹਿਮ ਖਬਰ ਹੈ। ਪਰ ਜਦੋਂ ਅਸੀਂ ਓਵਰਆਲ ਆਮ ਆਦਮੀ ਪਾਰਟੀ ਦਾ ਸਟੈਂਡ ਦੇਖਦੇ ਹਾਂ, ਜਿੱਥੇ ਇਹ ਮੋਦੀ ਸਰਕਾਰ ਦੀ ਵਿਰੋਧਤਾ ਕਰਦੇ ਆ, ਪਰ ਪੰਜਾਬ ਦੇ ਜਿਹੜੇ ਇਸ਼ੂਜ਼ ਹੈਗੇ ਆ, ਖਾਸ ਤੌਰ 'ਤੇ ਮੇਨ ਉਹਦੇ 'ਚ ਪੰਜਾਬ ਦੇ ਪਾਣੀਆਂ ਦਾ, SYL ਦਾ ਅਸੀਂ ਜ਼ਿਕਰ ਕਰਦੇ ਹਾਂ, ਜਾਂ ਚੰਡੀਗੜ੍ਹ ਦੇ ਵਿੱਚ ਅਹਿਮ ਇੱਕ ਉਹ ਸੀਗਾ ਜਿਹੜਾ ਕਿ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੰਜਾਬ ਦੀ ਜਿਹੜੀ ਰੇਸ਼ੋ ਹੈਗੀ ਹੈ ਹਰਿਆਣੇ ਦੇ ਨਾਲ, ਉਹ ਇਸ਼ੂ ਹੋਵੇ, ਜਾਂ ਓਵਰਆਲ ਤੁਸੀਂ ਜਿਹੜੇ ਸਾਰੇ ਇਸ਼ੂਜ਼ ਗਿਣਾਏ ਆ ਉਹਦੇ 'ਤੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਮੋਦੀ ਸਰਕਾਰ ਦੇ ਨਾਲ ਤੇ ਖਾਸ ਤੌਰ 'ਤੇ ਅਮਿਤ ਸ਼ਾਹ ਦੇ ਨਾਲ ਉਹ ਰਲਗੱਡ ਨਜ਼ਰ ਆਉਂਦੇ ਆ। ਤੇ ਇਸ ਕਿਸਮ ਦੀਆਂ ਚਰਚਾਵਾਂ ਵੀ ਜਿਹੜੀਆਂ ਚੱਲਦੀਆਂ ਰਹੀਆਂ ਨੇ ਕਿ ਭਗਵੰਤ ਮਾਨ ਸਰਕਾਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਜਿਹੜੇ ਖਾਸ ਤੌਰ 'ਤੇ ਅਸੀਂ ਦੇਖਦੇ ਹਾਂ ਉਹ ਬੰਦੇ ਵਿੱਚ ਬੈਠੇ ਆ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਦੇ ਆ, ਤੇ ਉਹ ਦਿੱਲੀ ਦੀ ਪਾਲਿਸੀ ਦੇ ਨਾਲ ਬਿਲਕੁਲ ਰਲਗੱਡ ਹੋ ਕੇ ਜਿਹੜੀ ਪੰਜਾਬ ਦੀ ਨੀਤੀ ਹੈਗੀ ਆ ਉਹ ਚੱਲ ਰਹੀ ਹੈ। ਇਹ ਜਿਹੜਾ ਫੈਕਟਰ ਹੈ ਇਹਦੇ 'ਤੇ ਥੋੜ੍ਹਾ ਜਿਹਾ ਚਾਨਣਾ ਪਾਓ, ਜਾਂ ਇਹਦੇ 'ਤੇ ਹੋਰ ਅਸੀਂ ਡੀਪਰ ਜਾ ਕੇ ਦੇਖੀਏ ਵੀ ਇਸ ਵਕਤ ਜੋ ਚੱਲ ਰਿਹਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੰਪੈਕਟ ਸਾਨੂੰ ਕੀ ਦੇਖਣ ਨੂੰ ਮਿਲ ਸਕਦਾ ਹੈ, ਜਿਹੜੀ ਇਹ ਕਲੋਜ਼ਨੈਸ ਹੈ ਮੋਦੀ ਸਰਕਾਰ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਲੈਵਲ ਦੇ ਉੱਤੇ। ਦੇਖੋ ਅਮਰਵੀਰ ਸਿੰਘ ਜੀ, ਇਹਦਾ ਬੁਨਿਆਦੀ ਜਵਾਬ ਇਹੀ ਆ ਕਿ ਪੰਜਾਬ ਦੇ ਜਿੰਨੇ ਸਾਰੇ ਮਸਲੇ ਆ ਉਹ ਦਿੱਲੀ ਦੇ ਨਾਲ ਟਕਰਾ ਕਰਕੇ ਆ। ਪੰਜਾਬ ਦੀ ਬਰਬਾਦੀ ਦੀ ਵਜ੍ਹਾ ਜੇ ਕੋਈ ਹੈ ਤਾਂ ਉਹ ਦਿੱਲੀ ਦੀ ਪਾਲਿਸੀ ਆ, ਤੇ ਪੰਜਾਬ ਉਦੋਂ ਹੀ ਸਹੀ ਦਿਸ਼ਾ ਵੱਲ ਤੁਰ ਸਕਦਾ ਹੈ ਜਦੋਂ ਪੰਜਾਬ ਦਾ ਕੋਈ ਲੀਡਰ, ਪੰਜਾਬ ਦੀ ਕੋਈ ਸਰਕਾਰ ਦਿੱਲੀ ਦੇ ਨਾਲ, ਦਿੱਲੀ ਦੇ ਗਲਵੇਂ ਨੂੰ ਹੱਥ ਪਾਉਣ ਦੀ ਸਮਰੱਥਾ ਰੱਖਦੀ ਹੋਊਗੀ ਜੀ। ਤੇ ਉਹ ਕਿਉਂਕਿ ਸਾਰੇ ਹੱਕ ਜਿੰਨੇ ਪੰਜਾਬ ਦੇ ਉਹ ਦਿੱਲੀ ਦੱਬੀ ਬੈਠੀ ਆ, ਉਹ ਤੁਸੀਂ ਹੱਕ ਪੰਜਾਬ ਦੇ ਦਿੱਲੀ ਤੋਂ ਲੈਣੇ ਆ। ਹੋਰ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਲੁੱਟ ਕੇ ਉਹਨਾਂ 100 ਰੁਪਈਆ ਪੰਜਾਬ ਦੇ ਲੋਕਾਂ ਦੀ ਜੇਬ 'ਚ ਲੁੱਟ ਕੇ ਤੇ 90 ਆਪਣੀ ਜੇਬ 'ਚ ਪਾ ਲਏ ਤੇ ਤੁਸੀਂ 10 ਮੋੜ ਕੇ ਉਹਨਾਂ ਤੇ ਕੋਈ ਅਹਿਸਾਨ ਜਤਾਉਂਦੇ ਹੋ। ਜਿਹੜੀ ਇਹ ਸਾਰੀ ਸਿਆਸਤ ਆਈ ਨਾ, ਪੰਜਾਬ ਦਾ ਕੋਈ ਭਲਾ ਨਹੀਂ ਕਰਨਾ। ਤੇ ਅਸੀਂ ਤਾਂ TV 84 ਵੱਲੋਂ ਆਪਣਾ ਬਤੌਰ ਮੀਡੀਆ ਫਰਜ਼ ਨਿਭਾਉਂਦੇ ਹੋਏ ਜਿੱਦਣ ਭਗਵੰਤ ਮਾਨ ਨੂੰ ਘੇਰਿਆ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਤੇ ਉਹ ਸਵਾਲ ਸੀ ਜਿਹੜਾ ਉੱਥੋਂ ਹੀ ਪੰਜਾਬ ਦੇ ਲੋਕਾਂ ਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ ਕਿ ਇਹ ਪੰਜਾਬ ਦੇ ਹੱਕਾਂ ਵਾਸਤੇ ਖੜਨ ਵਾਲਾ ਨਹੀਂ, ਇਹ ਭੱਜਣ ਵਾਲਾ ਹੈ। ਤੇ ਬਲਕਿ ਹੁਣ ਗੱਲ ਭੱਜਣ ਤੋਂ ਵੀ ਗਾਂਹ ਦੁਸ਼ਮਣ ਦੇ ਖੇਮੇ 'ਚ ਬੈਠ ਕੇ ਤੇ ਪੰਜਾਬ ਦੇ ਸਿਰ ਜੁੱਤੀਆਂ ਮਾਰਨ ਵਾਲੀ ਬਣੀ ਪਈ ਆ। ਤੇ ਭਗਵੰਤ ਮਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਅੱਗੇ ਮਤਲਬ ਜੇ ਆਪਾਂ ਕਹੀਏ ਵੀ ਕੀ ਹੋ ਸਕਦਾ, ਵੀ ਕੀ ਅਰਵਿੰਦ ਕੇਜਰੀਵਾਲ ਤਾਂ ਉੱਥੇ ਸਰਕਾਰ ਦੇ ਨਾਲ ਇਹ ਮਾਹੌਲ ਬਣਾ ਰਿਹਾ ਵੀ ਭਾਜਪਾ ਦੀ ਸਰਕਾਰ ਸੁੱਟਣ ਤੱਕ ਲੱਗੀ ਆ, ਉਹਨੂੰ ਜੇਲ੍ਹਾਂ 'ਚ ਸੁੱਟ ਰਹੀ ਆ। ਤੇ ਪੰਜਾਬ ਦੇ ਵਿੱਚ ਜਦੋਂ ਗੱਲ ਹੋਵੇ ਤਾਂ ਇਹਨਾਂ ਦੀ ਪੂਰੀ ਟੋਨ ਜਿਹੜੀ ਆ, ਇਹਨਾਂ ਨੇ ਆਪਣੀ ਸਾਰੀ ਪੰਜਾਬ ਪੁਲਿਸ ਉਹ ਸੈਂਟਰ ਦੀ ਹੋਮ ਮਿਨਿਸਟਰੀ ਦੇ ਹਵਾਲੇ ਕੀਤੀ ਹੋਈ ਆ। ਅਮਿਤ ਸ਼ਾਹ ਦਾ ਮਹਿਕਮਾ ਪੰਜਾਬ ਦੀ ਸਾਰੀ ਪੰਜਾਬ ਪੁਲਿਸ ਨੂੰ ਚਲਾ ਰਿਹਾ ਆ, ਉੱਥੋਂ ਹੁਕਮ ਆਉਂਦੇ ਆ ਜਿਹਨੂੰ ਚੁੱਕਣਾ ਜਿਹਨੂੰ ਰੱਖਣਾ। NIA ਨੇ ਆਪਣੇ ਸਾਰਾ ਪੰਜਾਬ ਪੁਲਿਸ ਰਹੀ ਕਾਹਦੀ ਆ, NIA ਪੰਜਾਬ ਨੂੰ ਕੰਟਰੋਲ ਕਰ ਰਹੀ ਆ। ਰੋਜ਼ NIA ਛਾਪੇ ਮਾਰਦੀ ਆ ਪੰਜਾਬ ਦੇ ਵਿੱਚ, ਥਾਂ ਥਾਂ ਥਾਣੇ ਖੋਲ੍ਹੇ NIA ਨੇ। ਤਾਂ ਜਿਹੜਾ ਪੁਲਿਸ ਮਹਿਕਮਾ ਆ ਉਹ ਭਾਰਤੀ ਸੰਵਿਧਾਨ ਦੇ ਮੁਤਾਬਕ ਵੀ ਉਹ ਸਟੇਟ ਦਾ ਸਬਜੈਕਟ ਆ। ਤਾਂ ਹੁਣ ਪੰਜਾਬ ਦੇ ਵਿੱਚ ਤਾਂ ਉਹ ਸਟੇਟ ਦਾ ਸਬਜੈਕਟ ਰਿਹਾ ਹੀ ਨਹੀਂ। ਪੰਜਾਬ ਦੇ ਵਿੱਚ ਤਾਂ ਸੈਂਟਰ ਦੀ ਪੁਲਿਸ ਹੈ NIA ਜਿਹੜੀ ਕੰਟਰੋਲ ਕਰ ਰਹੀ ਆ ਸਾਰੇ ਕੁਛ ਨੂੰ। ਤੇ NIA ਜਿਹੜੀ ਆ ਉਹ ਹਰ ਜੇਲ੍ਹ ਦੇ ਵਿੱਚ ਉਹਦਾ ਦਫ਼ਤਰ ਆ, ਤੇ ਉਹ ਬੰਦਿਆਂ ਨੂੰ ਘਰੇ ਜਾਂਦੇ ਆ ਤੇ ਆਓ ਜੀ ਤੁਹਾਡੇ ਪੁੱਛਗਿੱਛ ਕਰਨੀ ਆ। ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕਦੇ ਜਾਵੇ ਪੱਛਮੀ ਬੰਗਾਲ ਦੇ ਵਿੱਚ ਏਦਾਂ NIA, ਮਤਲਬ ਕਦੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਜ਼ਬਾਨ ਤੋਂ ਕੋਈ ਗੱਲ ਨਿਕਲੀ ਆ ਵੀ ਤੁਸੀਂ ਸਾਡੇ ਆ ਕੇ ਸਾਡੇ ਘਰਾਂ ਦੇ ਵਿੱਚ ਤੁਸੀਂ ਪੰਜਾਬ ਦੀਆਂ ਬੀਬੀਆਂ ਨੂੰ ਆ ਕੇ ਤੁਸੀਂ ਬੇਇੱਜ਼ਤ ਕਰਦੇ ਹੋ, ਘਰਾਂ 'ਚ ਛਾਪੇਮਾਰੀਆਂ ਕਰਦੇ ਹੋ, ਵੀ ਕੀ ਕੱਢਣ ਪਾਉਣ ਨੂੰ ਨਿਕਲਦਾ। UAPA ਦੇ ਬਾਰੇ ਜਿਹੜੇ ਇਹੋ ਜਿਹੇ ਕਾਨੂੰਨ ਆ, ਜਦੋਂ ਇਹ ਸੱਤਾ 'ਚ ਨਹੀਂ ਸੀ ਤਾਂ ਇਹਨਾਂ ਦੇ ਸਾਰੇ ਬੰਦੇ UAPA ਅਸੀਂ ਕਾਲੇ ਕਾਨੂੰਨ ਆ ਇਹ ਕਹਿੰਦੇ ਫਿਰਦੇ ਹੁੰਦੇ। ਹੁਣ ਜਦੋਂ ਸਰਕਾਰ 'ਚ ਆਇਆ ਕੋਈ ਕਾਲਾ ਕਾਨੂੰਨ ਨਹੀਂ ਰਿਹਾ, ਸਾਰੇ ਚਿੱਟੇ ਹੋ ਗਏ ਜੀ। ਤਾਂ ਜਿਹੜਾ ਪੰਜਾਬ ਦੇ ਲੋਕਾਂ ਦੇ ਲਈ ਇਹ ਸਮਝਣ ਦੀ ਗੱਲ ਆ ਵੀ ਪੰਜਾਬ ਦਾ ਬੁਨਿਆਦੀ ਮਸਲਾ ਕੀ ਆ। ਪੰਜਾਬ ਦਾ ਬੁਨਿਆਦੀ ਮਸਲਾ ਇਹ ਆ ਵੀ
ਪੰਜਾਬ ਦਿੱਲੀ ਜਿਹੜਾ ਆ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ, ਪੰਜਾਬ ਦੇ ਸਾਰੇ ਵਸੀਲੇ ਲੁੱਟਣਾ ਚਾਹੁੰਦੀ ਆ। ਤੇ ਭਗਵੰਤ ਮਾਨ ਵਰਗੇ ਜਿਹੜੇ ਇਹੋ ਜਿਹੇ ਲੋਕ ਜਿਨ੍ਹਾਂ ਦੀਆਂ ਲੱਤਾਂ 'ਚ ਕੋਈ ਜਾਨ ਨਹੀਂ, ਜੇ ਪੰਜਾਬ ਵਾਸਤੇ ਜਿਹੜੇ ਖੜ ਸਕਣ, ਤਾਂ ਉਹ ਸਟੂਜ ਬਣ ਕੇ ਦਿੱਲੀ ਦੇ, ਚੌਂਕੀਦਾਰ ਬਣ ਕੇ ਦਿੱਲੀ ਦੇ ਪੰਜਾਬ ਦੇ ਵਿੱਚ ਪੰਜਾਬ ਨੂੰ ਲੁੱਟਦੇ ਆ। ਵੀ ਚੌਂਕੀਦਾਰ ਤਾਂ ਬਣਾਇਆ ਸੀ ਪੰਜਾਬ ਵਾਲਿਆਂ ਨੇ ਵੀ ਚੱਲ ਸਾਡੀ ਰਾਖੀ ਕਰੂਗਾ, ਪਰ ਇਹ ਚੌਂਕੀਦਾਰ ਰਲ ਗਿਆ ਚੋਰਾਂ ਦੇ ਨਾਲ। ਤੇ ਉਹੀ ਗੱਲ ਭਗਵੰਤ ਮਾਨ ਦੀ ਆ। ਤਾਂ ਇਸ ਕਰਕੇ ਇਹਦੇ ਤੋਂ ਕੋਈ ਆਸ ਰੱਖਣੀ ਇਹ ਬਿਲਕੁਲ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਜਾਂ ਇਹਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਲੀਡਰ ਹੈ ਹੀ ਨਹੀਂ। ਤੁਸੀਂ ਮੈਨੂੰ ਅਮਰਵੀਰ ਸਿੰਘ ਜੀ ਇਹ ਦੱਸੋ ਵੀ ਲੀਡਰ ਕੌਣ ਹੁੰਦਾ ਆ? ਇਹ ਤਾਂ ਸਾਰੇ ਸੁਪਰੀਮੋ ਮੰਨੀ ਬੈਠੇ ਆ ਉਹ ਦਿੱਲੀ ਦੇ ਲਾਲੇ ਨੂੰ, ਤੇ ਦਿੱਲੀ ਵਾਲੇ ਤਾਂ ਪੰਜਾਬ ਦੇ ਹੱਕ ਲੁੱਟਦੇ ਆ। ਤੇ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਲੀਡਰ ਨਹੀਂ। ਆਮ ਆਦਮੀ ਪਾਰਟੀ ਤਾਂ ਸਟੂਜਸ ਚਮਚਿਆਂ ਦੀ ਪਾਰਟੀ ਆ ਟੋਟਲੀ। ਤੇ ਇਹਨਾਂ ਦੇ ਹੱਥ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਕਦੇ ਵੀ ਪੰਜਾਬ ਦੇ ਹੱਕ ਬਹਾਲ ਨਹੀਂ ਕਰਾਏ ਜਾ ਸਕਦੇ। ਪਰ ਇਹਨਾਂ ਤੋਂ ਬਿਨਾਂ ਨਾ ਬਾਦਲ ਦਲ ਨਾ ਕਾਂਗਰਸ, ਇਹ ਸਾਰੇ ਫੇਲ ਹੋ ਚੁੱਕੇ ਆ। ਮਸਲਾ ਇਹ ਆ ਵੀ ਕੋਈ ਵੀ ਭਾਵੇਂ ਨਵਾਂ ਬੰਦਾ ਆਵੇ ਜਾਂ ਨਵੀਂ ਪਾਰਟੀ ਆਵੇ, ਤਾਂ ਉਹਦੇ 'ਚ ਬੁਨਿਆਦੀ ਮਸਲਾ ਇਹੀ ਆ ਵੀ ਜਿਹੜਾ ਪੰਜਾਬ ਦਾ ਭਲਾ ਆ ਉਹ ਦਿੱਲੀ ਦੇ ਨਾਲ ਟਕਰਾਅ ਪੰਜਾਬ ਚਾਹੁੰਦਾ ਨਹੀਂ। ਪਰ ਕਿਉਂਕਿ ਪੰਜਾਬ ਦੇ ਸਾਰੇ ਰਿਸੋਰਸਿਸ, ਸਾਰੇ ਹੱਕ ਦਿੱਲੀ ਆਪਣੇ ਥੱਲੇ ਦੱਬੀ ਬੈਠੀ ਆ, ਤੇ ਉਹ ਟਕਰਾਅ ਤੋਂ ਬਿਨਾਂ ਤੁਸੀਂ ਦਿੱਲੀ ਦੇ ਥੱਲੋਂ ਕੱਢ ਨਹੀਂ ਸਕਦੇ। ਤੇ ਜੇ ਤੁਹਾਡੇ ਪੰਜਾਬ ਦੀ ਜਿਹੜੀ ਪਾਰਟੀ ਦੇ ਅੰਦਰ ਇਹ ਦਮ ਹੈਗਾ ਵੀ ਉਹ ਦਿੱਲੀ ਦੇ ਗਲਵੇ ਨੂੰ ਹੱਥ ਪਾ ਸਕਦੀ ਆ ਜਾਂ ਦਿੱਲੀ ਦੇ ਨਾਲ ਸਿੱਧਾ ਮੱਥਾ ਲਾ ਸਕਦੀ ਆ, ਤੇ ਜੇ ਪੰਜਾਬ ਦੇ ਲੋਕ ਉਸ ਪਾਰਟੀ ਨੂੰ, ਉਹਨਾਂ ਲੀਡਰਸ ਨੂੰ ਚੁਣਨਗੇ ਆਪਣਾ ਆਗੂ, ਤਾਂ ਹੀ ਪੰਜਾਬ ਜਿਹੜਾ ਆ ਉਹ ਕਿਤੇ ਸੁਨਹਿਰੀ ਭਵਿੱਖ ਵੱਲ ਨੂੰ ਵੱਧ ਸਕਦਾ। ਪਰ ਜੇ ਇਹੋ ਜਿਹੀ ਜਿਹੜੀ ਮੜੀਆਂ ਵਾਲੀ ਸ਼ਾਂਤੀ ਦੀ ਗੱਲ ਕਰਦੇ ਆ, ਸ਼ਾਂਤੀ ਕਾਹਦੀ, ਕਿੰਨੇ ਰੋਜ਼ ਮੁਕਾਬਲੇ ਹੁੰਦੇ ਆ। ਤੁਸੀਂ ਨਸ਼ਿਆਂ ਦੇ ਵਿੱਚ ਤੁਸੀਂ ਆਮ ਜਿਹੜੇ ਕੋਈ ਨਸ਼ਾ ਕਰਦਾ ਮੁੰਡਾ ਹੈ, ਚੱਕ ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਕੇ ਆਂਕੜੇ ਦਿਖਾਈ ਜਾਂਦੇ ਹੋ ਜੀ ਅਸੀਂ ਇੰਨੇ ਬੰਦੇ ਫੜ ਲਏ ਆ। ਕਿਹੜੀ ਅੱਜ ਉਹਨਾਂ ਦਾਅਵਾ ਕੀਤਾ ਜੀ ਬੜੀਆਂ ਮੱਛੀਆਂ ਫੜੀਆਂ ਨੇ, ਇਹਨਾਂ ਦੇ ਇੱਕ ਪੁਲਿਸ ਆਫਿਸਰ ਨੇ, ਅਸੀਂ ਇੰਨੀਆਂ ਬੜੀਆਂ, ਕਿਹੜੀ ਬੜੀ ਮੱਛੀ ਫੜੀ ਆ? ਜਿਨ੍ਹਾਂ ਦੇ ਤੁਸੀਂ ਬੜੀਆਂ ਮੱਛੀਆਂ ਹੋਣ ਦਾ ਦੋਸ਼ ਲਾਉਂਦੇ ਹੀ ਉਹਨਾਂ ਤੋਂ ਤੁਸੀਂ ਮਾਫੀਆ ਮੰਗ ਕੇ ਛੁੱਟੇ ਹੋ। ਤੇ ਇਹ ਲੋਕਾਂ ਨੂੰ ਜਿਹੜਾ ਬੇਵਕੂਫ ਬਣਾਉਣ ਦਾ ਇਹਦਾ, ਪਰ ਇਹ ਲੋਕਾਂ ਨੂੰ ਕਾਫੀ ਹੱਦ ਤੱਕ ਸਮਝ ਆ ਗਈ ਆ। ਇਹ ਚੋਣਾਂ ਦੇ ਵਿੱਚ ਦੇਖਿਆ ਵੀ ਹੈ, ਉਹ ਖਾਸ ਤੌਰ ਤੇ ਸੰਗਰੂਰ 'ਚ ਉਦੋਂ ਲੋਕਾਂ ਨੇ ਦਿਖਾਤਾ ਸੀ ਵੀ ਕੀ ਔਕਾਤ ਆ ਇਹਨਾਂ ਦੀ। ਪਰ ਕਿਉਂਕਿ ਇਹਦੀ ਵੋਟ ਪੋਲਿਟਿਕਸ ਆ, ਉਹਦੇ ਕੁਛ ਅਸੀਂ ਕਹਿ ਸਕਦੇ ਹਾਂ ਵੀ ਪਹਿਲੂ ਵੱਖਰੇ ਹੁੰਦੇ ਆ। ਤਾਂ ਉਹਦੇ ਨਾਲ ਭਗਵੰਤ ਮਾਨ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਪੰਜਾਬ ਦਾ ਹੁਣ ਮਤਲਬ ਕੋਈ ਡਿਕਟੇਟਰ ਜਾਂ ਮਤਲਬ ਇੱਕੋ ਇੱਕ ਆਗੂ ਹੋ ਗਿਆ ਵੀ ਘਰੇ ਬੈਠਾ ਚੰਡੀਗੜ੍ਹ ਦੀ ਕੋਠੀ 'ਚ ਉੱਤੋਂ ਹੁਕਮ 'ਚ ਸੁਣਾਉਂਦਾ ਆ, ਤੇ ਪੰਜਾਬ ਸਾਰਾ ਦਾਅ ਤੇ ਲਾਇਆ ਦਿੱਲੀ ਦੇ ਕੋਲ। ਪੰਜਾਬ ਦੇ ਲੋਕਾਂ ਦੀ ਐਸਪੀਰੇਸ਼ਨ ਜਿਹੜੀ ਆ ਉਹ ਪਿਛਲੀਆਂ ਚੋਣਾਂ 'ਚ ਵੀ ਦਿਖੀ ਆ। ਤੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆ ਖਾਸ ਤੌਰ ਤੇ ਉਹਨਾਂ ਦੇ ਅੰਦਰ ਆਪਣੇ ਹੱਕਾਂ ਨੂੰ ਹਾਸਲ ਕਰਨ ਦੀ ਜਿਹੜੀ ਇੱਛਾ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਆ। ਤੇ ਭਗਵੰਤ ਮਾਨ ਵਰਗੇ ਬੰਦੇ ਆ, ਇਹਨਾਂ ਨੂੰ ਇਹ ਸਿਆਣਪ ਹੋਊਗੀ ਇਹਨਾਂ ਦੀ, ਜਾਂ ਇਹ ਜਿਹੜੇ ਸਰਕਾਰ ਦੇ ਵਿੱਚ ਮਤਲਬ ਇਹਦੀ ਭਗਵੰਤ ਮਾਨ ਦੀ ਦਾ ਹਿੱਸਾ ਨੇ, ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ, ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ, ਆਪਣੇ ਲੋਕਾਂ ਨਾਲ ਖੜਨ। ਇਹ ਹੋਰ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਵੀ ਚਾਹੀਦਾ, ਕਿਉਂਕਿ ਅਲਟੀਮੇਟਲੀ ਜਦੋਂ ਪੰਜਾਬ ਨੇ ਸੰਘਰਸ਼ ਵਾਲੇ ਰੋਹ 'ਚ ਆਉਣਾ ਆ, ਤੇ ਉਦੋਂ ਫਿਰ ਜਿਹੜੇ ਲੋਕ ਦੁਸ਼ਮਣ ਦੇ ਖੇਮੇ 'ਚ ਬੈਠ ਕੇ ਤੁਹਾਡੇ ਘਰ ਨੂੰ ਬਰਬਾਦ ਕਰ ਰਹੇ ਹੁੰਦੇ ਆ, ਉਹਨਾਂ ਦੇ ਨਾਲ ਦੁਸ਼ਮਣਾਂ ਤੋਂ ਵੀ ਭੈੜੀ ਹੁੰਦੀ ਆ। ਤੇ ਇਹ ਜਿਹੜੇ ਮਤਲਬ ਪੰਜਾਬ ਦੇ ਵਿੱਚ ਇਸ ਸਮੇਂ ਸਿਆਸੀ ਚੌਧਰੀ ਆ, ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਆ। ਤੇ ਔਖੇ ਸੌਖੇ ਸਮੇਂ ਸਾਰਿਆਂ ਤੇ ਆਉਂਦੇ ਆ, ਪਰ ਇਹਨਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ। ਤੇ ਇਸ ਤਰੀਕੇ ਦਾ ਜਿਹੜਾ ਹੁਣ 2.5 ਸਾਲ ਹੋ ਗਏ ਜੀ ਆ ਝੂਠੀਆਂ ਖਬਰਾਂ ਛਪਵਾਉਣੀਆਂ, ਮੀਡੀਆ ਨੂੰ ਆਪਣੇ ਹੱਥਾਂ 'ਚ ਕੰਟਰੋਲ ਕਰਨਾ, ਇਹ ਨਹੀਂ ਕਰਨਾ ਚਾਹੀਦਾ। ਚੰਗਾ ਕ੍ਰਿਟੀਕ ਜਿਹੜਾ ਆ ਉਹ ਤੁਹਾਨੂੰ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ, ਤੁਹਾਡੀਆਂ ਗਲਤੀਆਂ ਦੱਸਦਾ, ਉਹਨੂੰ ਸਪੇਸ ਦੇਣੀ ਚਾਹੀਦੀ ਆ ਜੀ। ਨਹੀਂ ਬਿਲਕੁਲ। ਸੋ ਇਹ ਖੇਤਰੀ ਪਾਰਟੀ ਤੋਂ ਬਿਨਾਂ ਜਿਹੜੇ ਪੰਜਾਬ ਦੇ ਮਸਲੇ ਆ ਇਸ ਵਕਤ ਹਾਈਲਾਈਟ ਵੀ ਨਹੀਂ ਹੋ ਰਹੇ, ਇਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਸਾਡਾ ਜਿਹੜਾ ਅਖੀਰਲਾ ਸੈਗਮੈਂਟ ਹੈ ਉਸ ਦੇ ਵਿੱਚ ਗੱਲਬਾਤ ਅੱਗੇ ਤੋਰਦੇ ਹਾਂ।